ਇਹ जनाब जो बाबा बुल्ले शाह जिहड़े कि 17वीं सदी के बड़े मशहूर सूफी शायर होए ने उन्होंने दरबार वाली साइड में जाइए तो रस्ते दे विच बहुत सारिया कसूरी फलूदे दीयां दुकानां आंदियां ने। बाहर लंगर वंडिया जा रहा है तो मैं तुहानूं बाहर लैके चलना ताकि तुसीं वेखो कि मिठे चौल आए तो लोग किस तरह टुट के पे ने चौल। ਇਹ जी इत्थे लंगर वंडिया जा रहा है, भंडारा वंडिया जा रहा है। ਉਹਦੇ ਨਾਲ ਯਾਰੀ ਕਦੇ ਨਾ ਲਾਈਏ ਜਿਹਨੂੰ ਆਪਣੇ ਉੱਤੇ ਗਰੂਰ ਹੋਵੇ। ਮਾਂ ਬਾਪ ਨੂੰ ਬੁਰਾ ਕਦੇ ਨਾ ਆਖੀਏ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ। ਰਾਹ ਚੱਲਦੇ ਨੂੰ ਦਿਲ ਨਾ ਦੇਵੀਂ ਭਾਵੇਂ ਲੱਖ ਚਿਹਰੇ ਤੇ ਨੂਰ ਹੋਵੇ। ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ। ਰੱਬ ਦਾ ਖੋਜ ਖੁਰਾ ਨਾ ਲੱਭਾ ਸਜਦੇ ਕਰ ਕਰ ਹਾਰੇ। ਰੱਬ ਤੇ ਤੇਰੇ ਅੰਦਰ ਵਸਦਾ ਵਿੱਚ ਕੁਰਾਨ ਇਸ਼ਾਰੇ। बुल्ले शाह रब ओनू मिल सी जिहड़ा अपने नफ्स नू मारे। रांझा रांझा करदी नी मैं आपे रांझा होई सद्दो नी मैनू धीदो रांझा हीर ना आखो कोई। ते इहदे नाल तेरे इश्क नचाया करके थैया थैया ते बुल्ले शाह असा मारना नहीं गोर पिया कोई होर। अस्सलाम वालेकुम दोस्तों, मैं औरंगजेब बेग एक नई वीडियो में तुहाडी खिदमत च हाज़र। तो इस वेले मैं आया वां कसूर शहर दे विच ते कसूर शहर च वाक़या है सूफी शायर हज़रत बाबा बुल्ले शाह दा दरबार। तो वो दरबार की मैं तुहानूं थोड़ी हिस्टरी भी दसना वा, बाबा बुल्ले शाह साहब के मुतलक भी दसना वा, तो इत्थों दी तुहानूं माहौल भी इत्थों दा बहालना कि इत्थे की कुछ हो रहा। अच्छा दोस्तों, कसूर शहर लाहौर तो जनूब की तरफ वाक़या है और तकरीबन 50 किलोमीटर दूर है लाहौर तो। ਤੇ ਇਹ ਜਨਾਬ ਜਦੋਂ ਬਾਬਾ ਬੁੱਲੇ ਸ਼ਾਹ ਜਿਹੜੇ ਕਿ 17ਵੀਂ ਸਦੀ ਦੇ ਬੜੇ ਮਸ਼ਹੂਰ ਸੂਫੀ ਸ਼ਾਇਰ ਹੋਏ ਨੇ ਉਹਨਾਂ ਦੇ ਦਰਬਾਰ ਵਾਲੀ ਸਾਈਡ ਨੂੰ ਜਾਈ ਤੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਕਸੂਰੀ ਫਲੂਦੇ ਦੀਆਂ ਦੁਕਾਨਾਂ ਆਉਂਦੀਆਂ ਨੇ। ਤੇ ਮੈਂ ਦੇਖ ਰਿਹਾ ਵਾਂ ਕਿ ਹਰ ਪਾਸੇ ਕਤਲਮੇ ਔਰ ਫਲੂਦੇ ਨਜ਼ਰ ਆ ਰਹੇ ਨੇ। ਇਹ ਫਲੂਦੇ ਨੇ ਕੁੱਜੇ ਦੇ ਵਿੱਚ ਪਾ ਕੇ ਦਿੰਦੇ ਨੇ ਤੇ ਇਹ ਵੀ ਨਾਲ ਤੁਹਾਨੂੰ ਵਹਾ ਰਿਹਾ ਬਿਲਕੁਲ ਬਾਬਾ ਜੀ ਦਾ ਦਰਬਾਰ ਜਿਹੜਾ ਨਾ ਬਾਬਾ ਬੁੱਲੇ ਸ਼ਾਹ ਦਾ ਉਹਦੇ ਸਾਹਮਣੇ ਦੁਕਾਨਾਂ ਹੈਗੀਆਂ ਨੇ ਕਸੂਰੀ ਫਲੂਦੇ ਦੀਆਂ। ਪਾ ਚ ਉਹਦੀ ਸੇਵੀਆਂ ਵਿੱਚ ਟਕਾ ਕੇ ਤੇ ਇਹ ਆ ਗਈ ਬਰਫ਼। ਤੇ ਇਹ ਜਨਾਬ ਅਸਲ ਕੰਮ ਹੈ ਇਹ ਪਾ ਥੋੜਾ ਹੋਰ ਲਓ ਜੀ ਇਹ ਫਲੂਦਾ ਤਿਆਰ ਹੈ। ਤੇ ਹੁਣ ਚੱਲਦੇ ਦਰਬਾਰ ਤੇ। ਇਹ ਜਨਾਬ ਲੈਫਟ ਸਾਈਡ ਦੇ ਉੱਤੇ ਇਹ ਰਸਤਾ ਬਣਾਇਆ ਦਰਬਾਰ ਦੇ ਅੰਦਰ ਜਾਣ ਵਾਸਤੇ। ਇਹ ਜਨਾਬ ਅੰਦਰ ਮਸਜਿਦ ਬਹੁਤ ਪਿਆਰੀ ਬਹੁਤ ਵੱਡੀ। ਤੇ ਇਹ ਮੇਨ ਰੋਡ ਤੋਂ ਥੋੜਾ ਜਿਹਾ ਰਸਤਾ ਬਣਾਇਆ ਪੈਦਲ ਚੱਲਣ ਵਾਲਿਆਂ ਵਾਸਤੇ। ਇਹ ਅੰਦਰ ਜਾ ਰਿਹਾ ਤੇ ਇਹ ਜਨਾਬ ਆ ਗਿਆ ਮੇਨ ਦਰਵਾਜ਼ਾ। ਇਹ ਵਾਕ ਥਰੂ ਗੇਟ ਲੱਗਿਆ ਤੇ ਇਹਦੇ ਵਿੱਚੋਂ ਦੀ ਅੰਦਰ। ਤੇ ਇਹ ਜਨਾਬ ਲੈਫਟ ਸਾਈਡ ਦੇ ਉੱਤੇ ਮਸਜਿਦ ਹੈਗੀ ਤੇ ਇਹ ਕੁਝ ਸਟਾਲਸ ਲੱਗੇ ਨੇ ਤੇ ਫੁੱਲਾਂ ਦੇ ਕਸੂਰੀ ਮੇਥੀ ਦੇ ਵਗੈਰਾ ਮਖਾਣੇ। ਤੇ ਇਹ ਜਨਾਬ ਅਸੀਂ ਸਿੱਧੇ ਹੁਣ ਜਾ ਰਹੇ ਹਾਂ ਬਾਬਾ ਬੁੱਲੇ ਸ਼ਾਹ ਦੇ ਦਰਬਾਰ ਵਾਲੀ ਸਾਈਡ ਨੂੰ। ਬਾਬਾ ਬੁੱਲੇ ਸ਼ਾਹ ਦੀ ਪੈਦਾਇਸ਼ ਹੋਈ ਸੀ 1680 ਉੱਚ ਸ਼ਰੀਫ ਦੇ ਵਿੱਚ ਤੇ ਉਹਨਾਂ ਦੀ ਵਫਾਤ ਹੋਈ ਸੀ 1757। ਤੇ ਇਹ ਜਨਾਬ ਉਹੀ ਪੁਰਾਣੇ ਜ਼ਮਾਨੇ ਦਾ ਜਿਹੜਾ ਨਾ ਇਹਨਾਂ ਦਾ ਉਸ ਦੌਰ ਦਾ ਦਰਬਾਰ ਬਣਿਆ। ਉਹਦਾ ਹਾਤਾ ਛੋਟੀਆਂ ਇੱਟਾਂ ਲੱਗੀਆਂ ਨੇ ਕਿਉਂਕਿ ਇਹਨੂੰ ਕਾਫੀ ਅਰਸਾ ਹੋ ਗਿਆ। 1757 ਦਾ ਜਿਹੜਾ ਨਾ ਇੱਥੇ ਇਹਨਾਂ ਦਾ ਆਖਰੀ ਆਰਾਮਗਾਹ ਬਣਾਈ ਗਈ ਸੀ। ਤੇ ਇਹ ਚੈੱਕ ਕਰੋ ਜੀ ਛੋਟੀ ਇੱਟਾਂ ਦੀ ਜਿਹੜੀ ਦੀਵਾਰ ਬੈਰੂਨੀ ਬਣੀ ਹੈ। ਤੇ ਇਹ ਅੱਗੇ ਸੀ ਬਿਲਕੁਲ ਸਿੱਧਾ ਅੱਗੇ ਜਾ ਕੇ ਤੇ ਦਰਬਾਰ ਵਾਲੀ ਸਾਈਡ ਨੂੰ ਜਾ ਰਹੇ ਆ। ਇਹ ਜਨਾਬ ਹਾਤਾ ਹੈ ਤੇ ਇਹ ਉਰਾਂ ਜਿਹੜੀ ਹੈ ਨਾ ਇਹ ਮਸਜਿਦ ਹੈ ਤੇ ਇੱਥੇ ਸਾਹਮਣੇ ਵਿੱਚ ਦਰਬਾਰ। ਤੇ 77 ਸਾਲ ਦੀ ਏਜ ਸੀ ਬਾਬਾ ਬੁੱਲੇ ਸ਼ਾਹ ਦੇ ਜਦੋਂ ਉਹਨਾਂ ਦਾ ਇੰਤਕਾਲ ਹੋ ਗਿਆ। ਫਿਰ ਉਹਨਾਂ ਨੂੰ ਇੱਥੇ ਕਸੂਰ ਦੇ ਵਿੱਚ ਦਫਨ ਕੀਤਾ ਗਿਆ। ਇੱਥੇ ਬੜੀ ਉਹਨਾਂ ਦੀ ਦਰਗਾਹ ਬਣਾਈ ਗਈ ਬੜੀ ਵੱਡੀ ਔਰ ਅੱਜ ਵੀ ਇੱਥੇ ਬਹੁਤ ਸਾਰੇ ਜ਼ਾਇਰੀਨ ਆਉਂਦੇ ਨੇ। ਤੇ ਇਹ ਰਸਤੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਮੌਜੂਦ ਸਨ ਜਿਹੜੇ ਇੱਥੇ ਪੜ੍ਹ ਰਹੇ ਨੇ ਬਾਬਾ ਬੁੱਲੇ ਸ਼ਾਹ ਦਾ ਕਲਾਮ। ਉਹਦੇ ਨਾਲ ਕੁਝ ਜ਼ਬਾਨੀ ਪੜ੍ਹ ਰਹੇ ਨੇ, ਕੁਝ ਨਾਲ ਮਿਊਜ਼ਿਕ ਦੇ ਨਾਲ ਢੋਲਕੀ ਵਗੈਰਾ ਦੇ ਨਾਲ ਵੀ ਪੜ੍ਹ ਰਹੇ ਨੇ। अच्छा जी, मेन दरबार का आ गया अहाता जितों शुरू होंदा है। तो यह मेरे लैफ्ट साइड ते कोई स्टॉल्स लगे ने। कसूरी मेथी बड़ी मशहूर है, कसूरी मेथी बेची जा रही है। तो सामने दरवाज़ा दरबार ते जाने लई ते लैफ्ट साइड ते तुसी शूज़ रख सकते।
ਮਥੜੇ ਤਿਲਕ ਲਗਾਵਨ ਦੇ ਰੰਜਨੀ ਬਣਿਆ ਮੇਰੇ ਨਾਲ ਦਿਲ ਘਟਦੀ ਮੈਨੂੰ ਨੱਚ ਨੱਚ ਯਾਰ ਮਨਾ ਮਨ ਦੇ ਬੁੱਲੇ ਨੱਚਣੇ ਦਾ ਦੋਸਤੋ ਮੈਂ ਇਸ ਵੇਲੇ ਪਹੁੰਚ ਚੁੱਕਿਆ ਹਾਂ ਬਾਬਾ ਬੁੱਲੇ ਸ਼ਾਹ ਦੀ ਕਬਰ ਦੇ ਕੋਲ ਹੈ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਹਾਤਾ। ਤੇ ਬਾਬਾ ਬੁੱਲੇ ਸ਼ਾਹ ਜਿਹੜੇ ਕਿ ਬੜੇ ਵੱਡੇ ਸੂਫੀ ਸ਼ਾਇਰ ਸਨ, ਉਹਨਾਂ ਦੀ ਸ਼ਾਇਰੀ ਨਾ ਸਿਰਫ ਪਾਕਿਸਤਾਨ ਬਲਕਿ ਭਾਰਤੀ ਫਿਲਮ ਇੰਡਸਟਰੀ ਬਾਲੀਵੁੱਡ ਦੇ ਵਿੱਚ ਵੀ ਬੜੇ ਜਗ੍ਹਾ ਦੇ ਉੱਤੇ ਇਸਤੇਮਾਲ ਕੀਤੀ ਗਈ ਹੈ। ਤੇ ਚਲੋ ਮੈਂ ਤੁਹਾਨੂੰ ਇਹਨਾਂ ਦੀ ਕਬਰ ਜ਼ਰਾ ਫੋਲੋ ਕਰਕੇ ਵਿਖਾਲਣਾ ਹੈ। ਦੇਖੋ ਉੱਤੇ ਫੁੱਲ ਪਏ ਨੇ, ਲੋਕ ਫਾਤਿਹਾ ਖਾਨੀ ਕਰ ਰਹੇ ਨੇ। ਤੇ ਇਹ ਜਨਾਬ ਬਾਬਾ ਬੁੱਲੇ ਸ਼ਾਹ ਦੀ ਆਖਰੀ ਆਰਾਮਗਾਹ ਤੁਹਾਨੂੰ ਖਸੂਸੀ ਤੌਰ ਤੇ ਵਿਖਾਈ ਜਾ ਰਹੀ ਹੈ। ਹੁਣੇ ਬਾਹਰ ਲੰਗਰ ਵੰਡਿਆ ਜਾ ਰਿਹਾ ਤੇ ਮੈਂ ਤੁਹਾਨੂੰ ਬਾਹਰ ਲੈ ਕੇ ਚੱਲਣਾ ਤਾਂ ਕਿ ਤੁਸੀਂ ਵੇਖੋ ਕਿ ਮਿੱਠੇ ਚੌਲ ਆਏ ਨੇ ਤੇ ਲੋਕੀ ਕਿਸ ਤਰ੍ਹਾਂ ਟੁੱਟ ਕੇ ਪਏ ਨੇ ਚੌਲਾਂ। ਇਹ ਜੀ ਇੱਥੇ ਲੰਗਰ ਵੰਡਿਆ ਜਾ ਰਿਹਾ, ਭੰਡਾਰਾ ਵੰਡਿਆ ਜਾ ਰਿਹਾ, ਮਿੱਠੇ ਚਾਵਲ। ਜਾਂਦੀ ਯਾਰ ਇਸ ਤਰ੍ਹਾਂ ਲੈ ਬਣਾਓ ਯਾਰ ਪਤੀਲਾ ਵੀਰੇ, ਇੱਕ ਮਿੰਟ ਸਬਰ ਕਰ ਲੈ। ਇੱਥੇ ਮੈਂ ਰੱਖ ਦੇਣਾ ਤੇ ਤੁਸੀਂ ਸਾਰੇ ਆਪਣੇ ਉੱਤੇ ਦੇਖ ਕੇ ਖਾ ਲਿਆ, ਖਾ ਲਓ। ਅੱਛਾ ਦੋਸਤੋ, ਬਾਬਾ ਬੁੱਲੇ ਸ਼ਾਹ ਦੇ ਵਾਲਦ ਸਾਹਿਬ ਦਾ ਨਾਂ ਸੀ ਸ਼ਾਹ ਮੁਹੰਮਦ ਦਰਵੇਸ਼ ਤੇ ਵਾਲਦਾ ਦਾ ਨਾਂ ਸੀ ਫਾਤਮਾ ਬੀਬੀ। ਤੇ ਜਦੋਂ ਬਾਬਾ ਬੁੱਲੇ ਸ਼ਾਹ ਦਾ ਇੰਤਕਾਲ ਹੋਇਆ ਤੇ ਉਹਨਾਂ ਦੇ ਕੁਝ ਲੋਕਾਂ ਨੇ ਫਤਵੇ ਲਾਏ ਔਰ ਕਿਹਾ ਕਿ ਜੀ ਇਹਨਾਂ ਦਾ ਜਨਾਜ਼ਾ ਨਹੀਂ ਪੜ੍ਹਨਾ ਚਾਹੀਦਾ। ਖੈਰ ਉਹ ਤੇ ਕਿਸੇ ਨੇ ਮੰਨਿਆ ਤੇ ਮੌਲਵੀ ਇੱਥੋਂ ਦੇ ਬੜੇ ਮਸ਼ਹੂਰ ਸਨ ਜਿਨ੍ਹਾਂ ਦਾ ਨਾਂ ਸੀ ਕਾਜ਼ੀ ਹਾਫਿਜ਼ ਸੈਯਦ ਜ਼ਾਹਿਦ ਹਮਦਾਨੀ ਸਾਹਿਬ, ਤੇ ਉਹਨਾਂ ਫਿਰ ਜਨਾਜ਼ਾ ਪੜ੍ਹਾਇਆ। ਉਸ ਦਿਨ ਤੋਂ ਲੈ ਕੇ ਤੇ ਹੁਣ ਤੱਕ ਬਾਬਾ ਬੁੱਲੇ ਸ਼ਾਹ ਦਾ ਮਜ਼ਾਰ, ਇਹਨਾਂ ਦੀ ਦਰਗਾਹ, ਉਹ ਕਸੂਰ ਸ਼ਹਿਰ ਦੇ ਬਿਲਕੁਲ ਦਰਮਿਆਨ ਦੇ ਵਿੱਚ ਵਾਕਿਆ ਹੈ। ਇਹ ਮੇਨ ਰੇਲਵੇ ਬਾਜ਼ਾਰ ਹੈਗਾ, ਸਾਹਮਣੇ ਥੋੜ੍ਹੀ ਦੂਰ ਰੇਲਵੇ ਸਟੇਸ਼ਨ ਹੈ ਕਸੂਰ ਦਾ, ਤੇ ਇਹ ਉਹਦੇ ਵਿੱਚ ਬਿਲਕੁਲ ਸ਼ਹਿਰ ਦੇ ਦਰਮਿਆਨ ਦੇ ਵਿੱਚ ਮਜ਼ਾਰ ਬਾਬਾ ਬੁੱਲੇ ਸ਼ਾਹ ਦਾ ਵਾਕਿਆ ਹੈ।
ਲੋ ਜੀ, ਇਹ ਬਾਬਾ ਬੁੱਲੇ ਸ਼ਾਹ ਦੇ ਦਰਬਾਰ ਦੇ ਅਹਾਤੇ ਦੇ ਵਿੱਚ ਬਾਹਰ ਇਹ ਇੱਕ ਯਾਦਗਾਰ ਹੈ, ਉਹਦੇ ਵਿੱਚ ਰੱਖਿਆ ਉਹਨਾਂ ਨੇ। ਇਹ ਇੱਕ ਸਰੰਗੀ ਹੈਗੀ ਹੈ, ਇਹ ਵੀ ਬਾਬਾ ਬੁੱਲੇ ਸ਼ਾਹ ਦੀ ਹੈ। ਤੇ ਉਹ ਕੋਨੇ ਦੇ ਵਿੱਚ ਅੱਗੇ ਮੈਂ ਜ਼ੂਮ ਕਰਕੇ ਤੁਹਾਨੂੰ ਵਿਖਾ ਲਣਾ, ਇਹ ਹੈਗਾ ਕੁੱਲਾ ਉਹਨਾਂ ਦਾ। ਇਹ ਕੁੱਲਾ ਸਿਰ ਤੇ ਉਹ ਪਾਉਂਦੇ ਹੁੰਦੇ ਸਨ। ਕੁੱਲਾ ਔਰ ਸਰੰਗੀ ਇਹ ਉਹਨਾਂ ਦੇ ਕਾਬਲ ਇਸਤੇਮਾਲ ਚੀਜ਼ਾਂ ਨੇ। ਤੇ ਇਹ ਦਰਬਾਰ ਬਾਬਾ ਬੁੱਲੇ ਸ਼ਾਹ ਦਾ, ਇਹਦੇ ਅੰਦਰ ਉਹਨਾਂ ਦੀ ਕਬਰ ਹੈਗੀ ਹੈ। ਲੋ ਜੀ, ਇਹ ਸੀ ਛੋਟੀ ਜਿਹੀ ਵੀਡੀਓ ਬਾਬਾ ਬੁੱਲੇ ਸ਼ਾਹ ਦੇ ਦਰਬਾਰ ਕਸੂਰ ਤੋਂ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਮਜ਼ੀਦ ਵੀਡੀਓਜ਼ ਲਈ ਵੇਖਦੇ ਰਹੋ ਮੀਡੀਆ ਟਾਪ, ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਦੇ ਵਿੱਚ ਮੈਨੂੰ ਯਾਦ ਰੱਖਣਾ। ਅੱਲਾ ਹਾਫਿਜ਼। ਆਏ ਨੇ ਅਜੋ ਮੰਗੋ ਹਮੂ